आई लगभग 31-32 साल बाद जसवंत सिंह खालड़ा दे शहादत तो बाद अज वो एक मोनोलॉग जिन्हों बनाने वाले भी वो ने जिन्हों ने अपना इंडियन नैशनलिज्म प्रूव किया होया है। भारतीय तिरंगा लैके दलजीत दोसांझ हर प्लेटफॉर्म ते दौड़ते हैं, हालांकि उन्होंने कोल अमरीकन सिटीजनशिप है। इसी तरह हनी तरेन है या दूसरा रामपाल एक्टर जिहड़ा प्रोमीनेंट है और उहदे च बहुते किरदार जिहड़े ने वो हिंदू ने। लेकिन ऐसा की है कि भी हुकूमत इस कदर खौफजदा हुई, हुण इहदे OTT प्लेटफॉर्म तो हटा दिता गया। हुण ये है भी ये हालांकि OTT प्लेटफॉर्म इन्हां दा जिहड़ा IT रूल 2021 दा लॉ है उहदे थल्ले नहीं होंदे, पर हुण गवर्नमेंट कंसीडर्स टफर OTT रेगूलेशन ताकि फ्यूचर दे विच ईवन OTT प्लेटफॉर्म जिहड़ा है उहनूं भी परमिशन लैनी होए। जो गंगानगर तो लैके भारत के दूजे सूबे सिखा ने फैसला किया कि भी असी गुरुद्वारियां दिखावांगे, तो उन्होंने गंगानगर दे विच उन्हां दा पुलिस प्रशासन और दूसरा पहुंच गया कि भी असी गुरुद्वारा सील कर देंगे, सारी कमेटी के खिलाफ केस रजिस्टर करांगे। तुसी हर इलैक्शन तो धुरंधर 1 धुरंधर 2 जिहड़ा झूठ दे उत्ते केरला फाइल्स होण, कश्मीर फाइल्स होण ਜਾਂ ਧੁਰੰਧਰ ਹੋਏ, ਉਹ ਤਾਂ ਪ੍ਰੋਪੇਗੈਂਡਾ ਫਿਲਮਾਂ ਨੇ ਬਣਵਾਈਆਂ ਗਈਆਂ, ਉਹਨਾਂ ਦੀ ਜਿਹੜੀ ਆ ਉਹਨੂੰ ਸਬਸਿਡਾਈਜ਼ ਕੀਤਾ ਗਿਆ। ਇਹ ਤਾਂ ਮੋਨੋਲੌਗ ਹੈ, ਸੱਚ ਤੇ ਆਧਾਰਿਤ ਤੁਹਾਡੇ ਕੋਰਟ ਰੈਕੋਰਡ ਜਿਹੜੇ ਨਾ ਆਏ ਨੇ, ਜਿਹੜੇ ਉਹ ਸਾਰੇ ਦੇ ਨਾਲ ਜੁੜੇ ਹੋਏ ਨੇ। ਲੇਕਿਨ ਇਸ ਸਭ ਨੂੰ ਕਿਵੇਂ ਫਿਰਕੂ ਐਂਗਲ ਤੋਂ ਦੇਖਿਆ ਜਾ ਰਿਹਾ, ਕੱਲਾ ਇਹ ਨਹੀਂ ਕਿ ਸਰਕਾਰੀ ਤੰਤਰ ਨੇ ਕੀਤਾ। ਤੁਸੀਂ ਜਰਨਲਿਸਟ ਦੇਖੋ, ਉਹਨਾਂ ਦੇ ਹਰ ਲੈਵਲ ਦੇ ਉੱਤੇ 5% ਵੀ ਨਹੀਂ ਹੈ। ਸਿਰਫ 2 ਸਾਲਾਂ ਨੂੰ ਉਹ ਵੀ 3 ਸ਼ਮਸ਼ਾਨ ਘਾਟਾਂ ਤੇ ਆਧਾਰਿਤ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ ਹੈ ਉਸ ਨੂੰ ਬਿਆਨਦਾ। ਇਹਨੂੰ ਵੀ ਇਸ ਸਾਰੇ 31 ਸਾਲ ਤੋਂ ਬਾਅਦ ਵੀ ਟੋਲਰੇਟ ਕਰਨ ਨੂੰ ਤਿਆਰ ਨਹੀਂ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब अर्ज मैं ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ ਟੀਵੀ ਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 15 ਜੁਲਾਈ 2026 31 ਹਾੜ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਵਾਟਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਹੈ, ਜੇ ਤੁਸੀਂ TV84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਪਰਮਜੀਤ ਸਿੰਘ ਸੰਧੂ ਜੀ ਹਰਾਂ ਵੱਲੋਂ। ਸੋ ਇਹਨਾਂ ਨੇ TV84 ਦੀ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪਰਮਜੀਤ ਸਿੰਘ ਸੰਧੂ ਜੀ ਹਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184
ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਤਲੁਜ ਫਿਲਮ ਬਾਰੇ, ਜਿਹੜੇ ਵਿਵਾਦ ਖੜੇ ਹੋਏ ਨੇ ਉਸ ਬਾਰੇ, ਕਿ ਸਤਲੁਜ ਫਿਲਮ ਨਾਲ ਖੜੇ ਹੋਏ ਵਿਵਾਦਾਂ ਨੇ ਜਿੱਥੇ ਸਰਕਾਰੀ ਤੰਤਰ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਕੀਤਾ ਹੈ, ਉੱਥੇ ਬਹੁ ਗਿਣਤੀ ਹਿੰਦੂਆਂ ਦੀ ਫਿਰਕੂ ਜ਼ੈਨੀਅਤ ਨੂੰ ਵੀ ਨੰਗਿਆ ਕੀਤਾ ਹੈ। ਇਸ ਫਿਰਕੂ ਭੀੜ ਵਿੱਚ ਆਪਣੇ ਆਪ ਨੂੰ ਨਿਰਪੱਖ ਅਤੇ ਖੱਬੇ ਪੱਖੀ ਕਹਿਣ ਵਾਲੇ ਪੱਤਰਕਾਰ ਵੀ ਸ਼ਾਮਿਲ ਹਨ। ਇਸ ਸੰਬੰਧੀ ਅਸੀਂ ਦੋ ਪ੍ਰਮੁੱਖ ਪੱਤਰਕਾਰਾਂ, ਇੱਕ ਸਿੱਖ ਅਤੇ ਦੂਸਰੇ ਪਾਕਿਸਤਾਨੀ ਉਸਮਾਨ ਦਾ ਨਜ਼ਰੀਆ ਆਪ ਸਭ ਨਾਲ ਸਾਂਝਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਡਾਲਸ ਟੈਕਸਾਸ ਨਿਵਾਸੀ ਸਰ ਪਰਮਜੀਤ ਸਿੰਘ ਸੰਧੂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੇ ਰੈਗੂਲਰ ਸਪੋਰਟਰ ਨੇ। ਇਸ ਵਾਰ ਵੀ ਡੈਲਸ ਦੇ ਫੰਡ ਰੇਜ਼ਰ ਦੇ ਵਿੱਚ ਉਹਨਾਂ ਨੇ ਭਰਪੂਰ ਯੋਗਦਾਨ ਪਾਇਆ। ਉਸ ਤੋਂ ਪਿਛਲੇ ਵਰੇ ਵੀ ਉਹਨਾਂ ਨੇ ਕੰਟਰੀਬਿਊਟ ਕੀਤਾ ਸੀ। ਸੋ ਅਸੀਂ ਸਮਝਦੇ ਹਾਂ ਔਰ ਹਮੇਸ਼ਾ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਇਸ ਤੰਗ ਸਮੇਂ ਦੇ ਵਿੱਚ ਵੀ, ਜਦੋਂ ਅਸੀਂ ਤੰਗ ਸਮੇਂ ਦਾ ਜ਼ਿਕਰ ਕਰਦੇ ਹਾਂ, ਹਰ ਇੱਕ ਨੂੰ ਚੈਲੰਜਸ ਨੇ। ਜਿਹੜੇ ਲੋਕ ਟਰੱਕਿੰਗ ਇੰਡਸਟਰੀ 'ਚ ਸੀ, ਹੁਣ ਬੇਸ਼ੱਕ ਰਿਵਾਈਵਲ ਵੱਲ ਟਰੱਕਿੰਗ ਇੰਡਸਟਰੀ ਆਈ ਹੈ, ਲੇਕਿਨ ਬਹੁਤ ਸਾਰੇ ਜਿਹੜੇ ਨੌਜਵਾਨ ਖਾਸ ਤੌਰ 'ਤੇ ਪੰਥਕ ਭਾਵਨਾ ਵਾਲੇ ਸੀ, ਜਿਨ੍ਹਾਂ ਕੋਲ ਅਜੇ ਇੰਪਲੋਇਮੈਂਟ ਆਥੋਰਾਈਜੇਸ਼ਨ ਹੀ ਸੀ, ਉਹਨਾਂ ਨੇ ਅਸਾਈਲਮ ਲਈ ਅਪਲਾਈ ਕੀਤਾ ਹੋਇਆ ਸੀ, ਕਿਉਂਕਿ ਫੈਡਰਲ ਲਾਅ ਦੇ ਥੱਲੇ ਗ੍ਰੀਨ ਕਾਰਡ ਜ਼ਰੂਰੀ ਕਰ ਦਿੱਤਾ ਗਿਆ ਟਰੱਕਿੰਗ ਇੰਡਸਟਰੀ ਦੇ ਵਿੱਚ ਡਰਾਈਵਰ ਦੇ ਲਈ। ਉਹਦਾ ਨਤੀਜਾ ਬਹੁਤ ਸਾਰੇ ਜਿਹੜੇ ਨੇ ਜਿਨ੍ਹਾਂ ਨੇ ਘਰ ਵੀ ਖਰੀਦ ਲਏ ਸੀ ਔਰ ਬੱਚਿਆਂ ਨੂੰ ਵੀ ਚੰਗੀ ਐਜੂਕੇਸ਼ਨ ਦੇਣਾ ਚਾਹੁੰਦੇ ਸੀ, ਉਹ ਵੀ ਬੜੇ ਉਹਨਾਂ ਨੇ ਸਫ਼ਰ ਕੀਤਾ ਹੈ। ਹਾਲਾਂ ਹੁਣ ਬਾਉਂਸ ਬੈਕ ਹੋਈ ਹੈ ਇੰਡਸਟਰੀ, ਲੇਕਿਨ ਇੱਕ ਬਹੁਤ ਵੱਡਾ ਤਬਕਾ ਜਿਹੜਾ ਹੈ ਇਸ ਦਾ ਸ਼ਿਕਾਰ ਹੋਇਆ ਹੈ। ਇਵੇਂ ਹੀ ਅਮਰੀਕਾ ਇਰਾਨ ਕ੍ਰਾਈਸਿਸ ਵੀ ਕੁਛ ਅਮਰੀਕਨ ਨੀਤੀਆਂ ਦੀ ਬਦੌਲਤ ਟੂਰਿਜ਼ਮ ਨੇ ਵੀ ਸਫ਼ਰ ਕੀਤਾ ਹੈ। ਹਾਲਾਂ ਹੁਣ ਫੀਫਾ ਦੇ ਚੱਲਦੇ ਆ ਜਾਂ ਦੂਸਰੇ ਤਾਂ ਟੂਰਿਸਟ ਰਹੇ। ਸੋ ਉਹਦਾ ਨਤੀਜਾ ਖਾਸ ਤੌਰ 'ਤੇ ਜਿਹੜੇ ਟਰੱਕਿੰਗ 'ਚੋਂ ਨਿਕਲ ਕੇ ਜਿਨ੍ਹਾਂ ਨੇ ਇਹ ਸੋਚਿਆ ਕਿ ਭਾਈ ਅਸੀਂ ਊਬਰ ਔਰ ਦੂਸਰਾ ਪਾਰਟ ਕਰ ਲਈਏ, ਉਹਦਾ ਵੀ ਕੰਮ ਕਾਫੀ, ਕਿਉਂਕਿ ਮੈਂ ਸੀਐਟਲ ਤੋਂ ਕੈਲੀਫੋਰਨੀਆ, ਸੈਨ ਫਰਾਂਸਿਸਕੋ ਜਾਂ ਨਿਊਯਾਰਕ DC ਇਹ ਸਾਰੇ ਤੋਂ ਵਾਕਿਫ ਹੈ, ਜਿਨ੍ਹਾਂ ਦੀਆਂ ਕਹਾਣੀਆਂ ਸਾਡੇ ਤੱਕ ਪਹੁੰਚਦੀਆਂ ਨੇ। ਸੋ ਇਹਦੇ ਬਾਵਜੂਦ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਆਪਣੇ ਸਾਰੇ ਹੀ ਵੀਰਾਂ ਭੈਣਾਂ ਦੇ, ਕਿਉਂਕਿ ਸਾਡਾ ਸਪੋਰਟ ਬੇਸ ਤਾਂ ਅਲਟੀਮੇਟਲੀ ਕਿਰਤੀ ਗੁਰਸਿੱਖਾਂ 'ਤੇ ਹੈ, ਜਾਂ ਜਿਹੜੇ ਮਿਹਨਤ ਕਰਕੇ ਥੋੜ੍ਹੇ ਬਹੁਤ ਮਿਡਲ ਕਲਾਸ ਤੱਕ ਪਹੁੰਚੇ ਨੇ। ਕਿਉਂਕਿ ਜਦੋਂ ਅਸੀਂ ਜਿਹੜੇ ਚੰਗੇ ਢੰਗ ਨਾਲ ਸੈਟਲ ਨੇ ਉਹਨਾਂ ਦੀ ਗੱਲ ਵੀ ਕਰੀਏ ਤਾਂ ਅਮਰੀਕਨ ਸਟੈਂਡਰਡ ਦੇ ਥੱਲੇ ਉਹ ਮਿਡਲ ਕਲਾਸ 'ਚ ਹੀ ਵੱਜਦੇ ਨੇ, ਕਈ ਹਾਲਤਾਂ 'ਚ ਰਾਦਰ ਲੋਅਰ ਮਿਡਲ ਕਲਾਸ। ਅਮਰੀਕਾ ਦੇ ਵਿੱਚ ਤਾਂ ਜਿਹੜਾ ਅਮੀਰੀ ਦਾ ਪੈਮਾਨਾ ਹੈ ਜਾਂ ਦੂਸਰਾ, ਉਹ ਤਾਂ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਨਾਲ ਹੈ। ਕੁਛ ਨੇ ਸਾਡੇ 'ਚ ਵੀ ਉਸ ਕੈਟਾਗਰੀ 'ਚ, ਪਰ ਉਹਨਾਂ ਨੇ ਗੁਰੂ ਵੱਲ ਵੀ, ਪੰਥ ਵੱਲ ਵੀ, ਸਿੱਖੀ ਵੱਲ ਵੀ ਔਰ ਇਨਸਾਨੀ ਹਕੂਕਾਂ ਵੱਲ ਵੀ ਪਿੱਠ ਕੀਤੀ ਹੋਈ ਹੈ। ਉਹਨਾਂ 'ਤੇ ਕੋਈ ਗਲਾ ਵੀ ਨਹੀਂ ਹੈ। ਇਹ ਤਾਂ ਜਦੋਂ ਅਸੀਂ ਗੁਰਬਾਣੀ ਦਾ ਫਤਵਾ ਵੀ ਦੇਖਦੇ ਹਾਂ, ਇਹ ਜ਼ਾਹਰ ਹੈ ਜਿਹੜੇ ਇਸ ਦੌੜ 'ਚ ਆਉਂਦੇ ਨੇ, ਸਹਿਸ ਖਟੇ ਲੱਖ ਕੋ ਉਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਉਹ ਜਿਸ ਦੌੜ 'ਚ ਸ਼ਾਮਲ ਹੁੰਦੇ ਨੇ ਜਾਂ ਆਟੋਮੈਟਿਕਲੀ ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ, ਜਿਹੜੀ ਮੋਹਣੀ ਬੀਬੀ ਖਿੱਚ ਕੇ ਲੈ ਜਾਂਦੀ ਹੈ, ਉਹਨਾਂ ਨੂੰ ਫਿਰ ਹੋਰ ਕੁਝ ਨਜ਼ਰ ਵੀ ਨਹੀਂ ਆ ਰਿਹਾ ਹੁੰਦਾ। ਤੇ ਜਿਸ ਰਾਹ ਨੂੰ ਅਸੀਂ ਚੁਣਿਆ ਹੋਇਆ ਹੈ ਉਹ ਹਕੂਮਤਾਂ ਨਾਲ ਮੱਥਾ ਲਾਉਣ ਦਾ, ਟੱਕਰ ਲੈਣ ਦਾ, ਹਕੂਮਤਾਂ ਦੇ ਜ਼ਬਰ ਜ਼ੁਲਮ ਨੂੰ ਜਿਹੜਾ ਵੰਗਾਰਨ ਦਾ। ਸੋ ਇਹ ਰਸਤਾ ਤਾਂ ਉਹਨਾਂ ਦੇ ਲਈ ਪੱਕਾ ਨੋ ਹੈ। ਲੇਕਿਨ ਅਸੀਂ ਸਮਝਦੇ ਹਾਂ ਕਿ ਵੀਰ ਪਰਮਜੀਤ ਸਿੰਘ ਸੰਧੂ ਵਰਗੇ ਵੀਰਾਂ ਦੀ ਮਦਦ ਦੇ ਸਦਕਾ ਹੀ ਅਸੀਂ ਇਸ ਪਲੇਟਫਾਰਮ ਨੂੰ ਪਿਛਲੇ 14 ਸਾਲਾਂ ਤੋਂ ਜਾਰੀ ਰੱਖ ਰਹੇ ਹਾਂ। ਹੋਰ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਇਹਦੇ ਬਾਵਜੂਦ ਕਿ ਬਹੁਤ ਸਾਰੀਆਂ, ਜਿਵੇਂ ਮੈਂ ਕਿਹਾ ਵੀ ਤੰਗੀਆਂ ਤੁਰਸ਼ੀਆਂ ਵੀ ਨੇ, ਲੇਕਿਨ ਜਿੱਥੇ ਤੁਸੀਂ ਹੋਰ ਕੰਮਾਂ ਕਾਰਾਂ ਦੇ ਲਈ ਜਾਂ ਜੀਵਨ ਦੇ ਬਾਕੀ ਸਾਧਨਾਂ ਦੇ ਲਈ ਸੋਰਸ ਜੁਟਾਉਂਦੇ ਹੋ, ਇਸ ਨੂੰ ਵੀ ਆਪਣੀਆਂ ਨਜ਼ਰਾਂ ਹੇਠ ਰੱਖੋ ਜਾਂ ਅਨਾਇਤ ਕਰੋ, ਇਹੀ ਕਹਿ ਸਕਦੇ ਹਾਂ। ਸੋ ਵੀਰ ਪਰਮਜੀਤ ਸਿੰਘ ਸੰਧੂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬੇਸ਼ੱਕ OTT ਪਲੇਟਫਾਰਮ ਦੇ ਉੱਤੇ ਸਤਲੁਜ ਫਿਲਮ ਲਗਭਗ 3 ਜੁਲਾਈ ਨੂੰ ਰਿਲੀਜ਼ ਹੋਈ। 48 ਘੰਟੇ ਦੇ ਵਿੱਚ ਵੀ ਵੀਕਐਂਡ ਸੀ, 48 ਘੰਟੇ ਦੇ ਵਿੱਚ ਉਹਨੂੰ ਹਟਾ ਵੀ ਦਿੱਤਾ ਗਿਆ। ਲੇਕਿਨ ਇਸ ਸਭ ਦਾ ਇੰਪੈਕਟ ਇਹ ਹੈ ਵੀ ਅੱਜ ਵੀ ਜਦੋਂ ਅਸੀਂ ਆਲਮੋਸਟ 2 ਹਫ਼ਤੇ ਤੋਂ ਜ਼ਿਆਦਾ ਪੀਰੀਅਡ ਤੱਕ ਪਹੁੰਚ ਗਏ ਹਾਂ, ਦੁਨੀਆ ਦੇ ਇਹੀ ਨਹੀਂ ਕਿ ਸਾਊਥ ਏਸ਼ੀਅਨ
ਮੀਡੀਆ ਦੇ ਵਿੱਚ ਜਾਂ ਸਾਡੇ ਆਪਣੇ ਉਸ ਖਿੱਤੇ ਦੇ ਵਿੱਚ, ਲੇਕਿਨ ਇਸ ਦੀਆਂ ਗੂੰਜਾਂ ਇੰਟਰਨੈਸ਼ਨਲੀ ਨੇ। ਇਹਦੇ 'ਚ ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਇਸ ਸਿਚੁਏਸ਼ਨ ਨੂੰ ਦੇਖਦਾ ਹੈ। ਕਈਆਂ ਨੂੰ ਤਾਂ ਸਿਰਫ ਇਹੀ ਹੁੰਦਾ ਹੈ ਕਿ ਜੀ ਇਹ ਮੀਡੀਆ ਦੀ ਆਜ਼ਾਦੀ ਦੇ ਉੱਤੇ ਜਿਹੜਾ ਹੈ ਉਹ ਛਾਪਾ ਹੈ, ਇਹ ਬਹੁਤ ਛੋਟੀ ਗੱਲ ਰਹਿ ਜਾਂਦੀ ਹੈ, ਕਿਉਂਕਿ ਗੱਲ ਇਕੱਲੀ ਇਹ ਨਹੀਂ ਹੈ ਕਿ ਵੀ ਉਹਨਾਂ ਨੇ 4 ਸਾਲ ਸੈਂਸਰ ਬੋਰਡ ਨੇ ਇਸ ਨੂੰ ਰੋਕ ਕੇ ਰੱਖਿਆ 127 ਕੱਟ ਮਾਰ ਕੇ, ਜਦੋਂ ਕਿ ਇਹ ਬਿਲਕੁਲ ਇਹ ਤਾਂ ਜਿਹੜੀ ਹੈ ਉਹ ਇੱਕ ਸ਼ਖਸੀਅਤ ਦਾ ਇੱਕ ਛੋਟਾ ਜਿਹਾ ਚੈਪਟਰ ਹੈ, ਉਸ ਦੀ ਮੋਨੋਲੋਗ ਹੈ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਆਲੇ ਦੁਆਲੇ ਘੁੰਮ ਰਿਹਾ। ਓਵਰਆਲ ਸਿਚੁਏਸ਼ਨ ਦੇ ਉੱਤੇ ਪਿਕਚਰ ਨਹੀਂ ਹੈ, ਇਹਨੇ ਕੋਈ ਜਿਹੜਾ ਉਸ ਲਈ ਕੋਈ ਪੋਲੀਟੀਕਲ ਸਟੇਟਮੈਂਟ ਵੀ ਨਹੀਂ ਹੈ, ਰਾਦਰ ਇਸ ਨਾਲੋਂ ਮੱਚ ਪਾਵਰਫੁਲ। ਜਦੋਂ 1995 ਦੇ ਵਿੱਚ ਜਿਹੜਾ ਦੇਵ ਗੌੜਾ ਦੀ ਸਰਕਾਰ ਸੀ ਔਰ ਕੇਰਲਾ ਦੇ ਇੱਕ ਜਿਹਨਾਂ ਉਹਨਾਂ ਦਾ ਨਾਮ ਮੈਨੂੰ ਭੁੱਲ ਗਿਆ ਲਾਸਟ ਟਾਈਮ, ਪੰਡਤ ਲੱਗਦਾ ਸੀ, ਉਹਨਾਂ ਨੇ ਇੱਕ ਫਿਲਮ ਜਿਹੜੀ ਹੈ ਬਣਾਈ ਜਿਸ ਦੀ ਡਾਇਰੈਕਸ਼ਨ ਗੁਲਜ਼ਾਰ ਨੇ ਦਿੱਤੀ, ਮਾਚਿਸ਼। ਔਰ ਅੱਜ ਵੀ ਜਦੋਂ ਤੁਸੀਂ ਮਾਚਿਸ਼ ਫਿਲਮ ਦੇਖੋਗੇ ਉਹਦੇ 'ਚ ਈਵਨ ਜਿਹੜੇ ਉਹਦੇ ਡਾਇਲੌਗ ਨੇ, ਕਿਉਂਕਿ ਡਾਇਰੈਕਸ਼ਨ ਦੇ ਨਾਲ ਗੁਲਜ਼ਾਰ ਬਹੁਤ ਵੱਡਾ ਨਾਂ ਹੈ, ਉਹਦੇ 'ਚ ਮਿਲੀਟੈਂਸੀ ਦੀ ਜਸਟੀਫਿਕੇਸ਼ਨ ਹੈ। ਪੂਰੇ ਜਿਹੜੇ ਡਾਇਲੌਗ ਚੱਲਦੇ ਨੇ ਕਿ ਭਾਈ ਸਾਨੂੰ 47 'ਚ ਕੀ ਮਿਲਿਆ, ਅਸੀਂ ਇੰਨੀ ਤਬਾਹੀ ਕੀਤੇ ਲੈ ਕੇ ਆਏ, ਘਰ-ਬਾਰ ਉਜੜੇ, ਤੁਸੀਂ ਸਾਡੇ ਨਾਲ ਕੀ। ਉਹ ਅੱਜ ਵੀ ਮੇਰਾ ਖਿਆਲ ਹੈ ਵੀ ਇੰਟਰਨੈਟ ਦੇ ਉੱਤੇ ਅਵੇਲੇਬਲ ਹੋਏਗੀ ਫ੍ਰੀ ਆਫ ਕਾਸਟ। ਔਰ ਉਸ ਦੀ ਬੜੀ ਤਾਰੀਫ ਹੋਈ ਔਰ ਉਹਦੇ 'ਚ ਰਾਦਰ ਇਸ ਦੇ ਵਿੱਚ ਤਾਂ ਜਿਹੜੇ ਕਿਲਰ ਨੇ ਉਹ ਸਾਰੇ ਹੀ ਪੱਗਾਂ ਵਾਲੇ ਪੁਲਿਸ ਅਫਸਰ ਨੇ, ਅਜੀਤ ਸੰਧੂ ਤੋਂ ਲੈ ਕੇ ਉਹਦੀ ਟੀਮ ਦੇ ਸਾਰੇ। ਉਸ ਫਿਲਮ ਦੇ ਵਿੱਚ ਮਾਚਿਸ਼ ਦੇ ਵਿੱਚ ਤਾਂ ਇੱਕ ਨੌਜਵਾਨ ਜਿਹੜਾ ਦੇਖਦਾ ਵੀ ਉਹਦੇ ਬਾਪ ਨੂੰ ਮਾਰਿਆ, ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਦਾ, ਉਹ ਹਿੰਦੂ ਪੁਲਿਸ ਆਫਿਸਰ ਹੈ ਔਰ ਉਹ ਜਾ ਕੇ ਉਹਦਾ ਰਿਵੈਂਜ ਲੈਂਦਾ, ਉਹਨੂੰ ਮਾਰਦਾ ਹੈ। ਔਰ ਉਹ ਬੜੀ ਜ਼ਬਰਦਸਤ ਕੁਛ ਹਿਮਾਚਲ ਦੇ ਕੁੱਲੂ ਮਨਾਲੀ ਵਾਦੀਆਂ ਦੇ ਵਿੱਚ ਪਹਾੜੀ ਸੈਟਅਪ ਦੇ ਵਿੱਚ ਫਿਲਮਾਈ ਹੋਈ ਸੀ ਔਰ ਉਹਨੂੰ ਜਿਹੜਾ ਦੇਖਣ ਦੇ ਲਈ ਈਵਨ ਅਟਲ ਬਿਹਾਰੀ ਵਾਜਪਾਈ ਤੇ ਅਡਵਾਨੀ ਵੀ ਗਏ ਔਰ ਉਸ ਦੀ ਬੜੀ ਤਾਰੀਫ ਹੋਈ। ਹੁਣ ਇਹ 1994-95 ਦੀ ਗੱਲ ਹੈ, ਉਸ ਪੀਰੀਅਡ ਦੇ ਵਿੱਚ ਜਦੋਂ ਕਿ ਇਹ ਸਾਰਾ ਪਾਰਟ 1995 ਵਾਲਾ ਵਾਕਿਆ ਤਾਂ ਬਾਅਦ ਦੇ ਵਿੱਚ ਹੁੰਦਾ ਹੈ, ਜਦੋਂ ਕਿ ਇਸ ਸਾਰੇ ਦਾ ਜਿਹੜਾ ਬੁੱਚੜ ਬੇਅੰਤੇ ਦਾ ਐਂਡ ਹੁੰਦਾ ਔਰ ਦੂਸਰਾ ਇਹ ਸ਼ਾਇਦ 95 ਜਾਂ 96 ਦਾ ਜ਼ਿਕਰ ਵੱਧ ਤੋਂ ਵੱਧ ਇਹ ਮੈਨੂੰ ਪਤਾ ਹੈ ਵੀ ਦੇਵ ਗੌੜਾ ਜਿਹੜਾ ਉਸ ਪੀਰੀਅਡ 'ਚ ਪ੍ਰਾਈਮ ਮਿਨਿਸਟਰ ਸੀ ਜੀ। ਹੁਣ ਇਸ ਦੇ ਉਲਟ ਕੋਈ ਇਹ ਪੁੱਛ ਸਕਦਾ ਹੈ ਵੀ ਉਦੋਂ ਤਾਂ ਅਜੇ ਕਰੰਟ ਪੀਰੀਅਡ ਸੀ, ਅਜੇ ਤਾਂ ਇਹ ਨਹੀਂ ਵੀ ਜ਼ਖਮ ਰਿਸਦੇ ਨੇ। ਹੁਣ ਤਾਂ ਕਹਿੰਦੇ ਨਾ ਜੀ ਇਹ ਪੁਰਾਣੇ ਜ਼ਖਮਾਂ ਨੂੰ ਖੋਲ ਰਿਹਾ ਤੇ ਜ਼ਖਮ ਰਿਸਣ ਲੱਗ ਗਏ ਨੇ ਤਾਂ ਰਿਸਣ ਲੱਗ ਜਾਣਗੇ ਜਾਂ ਦੂਜਾ। ਉਸ ਪੀਰੀਅਡ ਦੇ ਵਿੱਚ ਤਾਂ ਅਜੇ ਲਾਸ਼ਾਂ ਸਾਹਮਣੇ ਪਈਆਂ ਸੀ ਜੀ। ਲੇਕਿਨ ਐਸਾ ਕੀ ਹੈ ਕਿ ਭਾਈ ਲਗਭਗ 31-32 ਸਾਲ ਬਾਅਦ ਜਸਵੰਤ ਸਿੰਘ ਖਾਲੜਾ ਦੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਅੱਜ ਉਹ ਇੱਕ ਮੋਨੋਲੋਗ ਜਿਹਨੂੰ ਬਣਾਉਣ ਵਾਲੇ ਵੀ ਉਹ ਨੇ ਜਿਨ੍ਹਾਂ ਨੇ ਆਪਣਾ ਇੰਡੀਅਨ ਨੈਸ਼ਨਲਿਜ਼ਮ ਪ੍ਰੂਵ ਕੀਤਾ ਹੋਇਆ, ਭਾਰਤੀ ਤਿਰੰਗਾ ਲੈ ਕੇ ਦਲਜੀਤ ਦੋਸਾਂਝ ਹਰ ਪਲੇਟਫਾਰਮ ਤੇ ਦੌੜਦੇ ਨੇ, ਹਾਲਾਂਕਿ ਉਹਨਾਂ ਦੇ ਕੋਲ ਅਮਰੀਕਨ ਸਿਟੀਜ਼ਨਸ਼ਿਪ ਹੈ। ਇਸੇ ਤਰ੍ਹਾਂ ਹਨੀ ਤਰੇਣ ਹੈ ਜਾਂ ਦੂਸਰਾ ਰਾਮਪਾਲ ਐਕਟਰ ਜਿਹੜਾ ਪ੍ਰੋਮੀਨੈਂਟ ਹੈ ਔਰ ਉਹਦੇ 'ਚ ਬਹੁਤੇ ਕਿਰਦਾਰ ਜਿਹੜੇ ਨੇ ਉਹ ਹਿੰਦੂ ਨੇ। ਲੇਕਿਨ ਐਸਾ ਕੀ ਹੈ ਕਿ ਵੀ ਹਕੂਮਤ ਇਸ ਕਦਰ ਖੌਫਜ਼ਦਾ ਹੋਈ, ਉਹਨਾਂ ਦਾ ਸਰਕਾਰੀ ਤੰਤਰ ਤਾਂ ਜੋ ਕਰ ਰਿਹਾ ਉਹ ਤਾਂ ਸਾਹਮਣੇ ਹੀ ਹੈ। ਹੁਣ ਇਹਦੇ OTT ਪਲੇਟਫਾਰਮ ਤੋਂ ਤਾਂ ਹਟਾ ਦਿੱਤਾ ਗਿਆ। ਹੁਣ ਇੱਕ ਖਬਰ ਪ੍ਰਮੁੱਖ ਲਈ ਹੈ, ਗਵਰਨਮੈਂਟ ਕੰਸੀਡਰਸ tougher OTT regulations after release of Satluj without clearances। ਥੀਏਟਰਸ ਦੇ ਵਿੱਚ ਤਾਂ ਸੈਂਸਰ ਬੋਰਡ ਦੀ ਕਲੀਅਰੈਂਸ ਤੋਂ ਬਿਨਾਂ ਹੋ ਨਹੀਂ ਸਕਦਾ। OTT ਪਲੇਟਫਾਰਮ ਇੱਕ ਐਸਾ ਪਲੇਟਫਾਰਮ ਸੀ ਜਿਹਦੇ ਥੱਲੇ ਜਿਨ੍ਹਾਂ ਦੇ ਵਿੱਚ ਅਸੀਂ ਬਾਕੀ ਪਲੇਟਫਾਰਮ ਵੀ ਇੰਟਰਨੈਸ਼ਨਲ ਲੈਵਲ ਤੇ ਦੇਖਦੇ ਹਾਂ, ਨੈਟਫਲਿਕਸ ਔਰ ਦੂਸਰੇ ਇਸ ਤਰ੍ਹਾਂ ਦਾ ਪਲੇਟਫਾਰਮ ਹੈ। ਹੁਣ ਇਹ ਹੈ ਵੀ ਇਹ ਹਾਲਾਂਕਿ OTT ਪਲੇਟਫਾਰਮ ਇਹਨਾਂ ਦਾ ਜਿਹੜਾ IT ਰੂਲ 2021 ਦਾ ਲਾਅ ਹੈ ਉਹਦੇ ਥੱਲੇ ਨਹੀਂ ਆਉਂਦੇ, ਪਰ ਹੁਣ ਗਵਰਨਮੈਂਟ ਕੰਸੀਡਰਸ ਟਫਰ OTT ਰੈਗੂਲੇਸ਼ਨ। ਹੁਣ ਉਹ OTT ਦੇ ਉੱਤੇ ਵੀ ਇਹ ਰੈਗੂਲੇਸ਼ਨ ਨੂੰ ਨਵੀਂ ਅਮੈਂਡਮੈਂਟ ਬਿੱਲ ਲਾਅ ਦੇ ਵਿੱਚ ਕਰਨਾ ਚਾਹੁੰਦੇ ਨੇ ਤਾਂ ਕਿ ਫਿਊਚਰ ਦੇ ਵਿੱਚ ਈਵਨ OTT ਪਲੇਟਫਾਰਮ ਜਿਹੜਾ ਹੈ ਉਹਨੂੰ ਵੀ ਪਰਮਿਸ਼ਨ ਲੈਣੀ ਹੋਏ ਪਏ, ਕਲੀਅਰੈਂਸ ਲੈਣੀ ਪਏ, ਯਾਨੀ ਇੱਕ ਹੋਰ ਸੈਂਸਰ ਬੋਰਡ ਜਿਹੜਾ ਹੈ ਉਹ OTT ਦੇ ਉੱਤੇ ਵੀ ਕਰੇਗਾ। ਫਿਰ ਇਹ ਹੈ ਕਿ ਵੀ ਗਵਰਨਮੈਂਟ ਇਹ ਵੀ ਕੰਸੀਡਰ ਕਰ ਰਹੀ ਹੈ ਕਿ ZEE5 ਜਿਹਨੇ ਇਹ ਰਿਲੀਜ਼ ਕੀਤੀ OTT ਤੇ, ਜਿਹਦੇ 'ਚ ਉਹਨਾਂ ਦਾ ਆਪਣਾ ਬੰਦਾ ਬੈਠਾ ਹੈ, ਉਹਦੇ ਖਿਲਾਫ ਵੀ ਕੋਈ ਕਾਰਵਾਈ ਕੀਤੀ ਜਾਏ ਕਿ ਵੀ ਉਹਨੇ ਕਿਵੇਂ ਕੀਤੀ। ਪਰ ਉਹਨਾਂ ਨੇ ਕਿਹਾ ਜੀ ਕਿਉਂਕਿ
ਲਾਅ ਦੇ ਵਿੱਚ ਪ੍ਰੋਵੀਜ਼ਨ ਨਹੀਂ ਹੈ, ਪਰ ਹੁਣ ਅਸੀਂ ਉਸ ਲਾਅ ਨੂੰ ਅਮੈਂਡ ਕਰਕੇ ਇਹ ਜਿਹੜਾ OTT ਪਲੇਟਫਾਰਮ ਹੈ ਇਸ ਨੂੰ ਵੀ ਅਸੀਂ ਇਸ ਦੇ ਥੱਲੇ ਲਿਆਵਾਂਗੇ। ਹੁਣ ਇੱਕ ਪਾਸੇ ਤਾਂ ਇਹ ਹੈ, ਔਰ ਇਕੱਲਾ ਇਹ ਨਹੀਂ, ਜੇ ਗੰਗਾਨਗਰ ਤੋਂ ਲੈ ਕੇ ਭਾਰਤ ਦੇ ਦੂਜੇ ਸੂਬਿਆਂ 'ਚ ਸਿੱਖਾਂ ਨੇ ਫੈਸਲਾ ਕੀਤਾ ਕਿ ਵੀ ਅਸੀਂ ਗੁਰਦੁਆਰਿਆਂ 'ਚ ਦਿਖਾਵਾਂਗੇ, ਤੇ ਉਹਨਾਂ ਨੇ ਗੰਗਾਨਗਰ ਦੇ ਵਿੱਚ ਉਹਨਾਂ ਦਾ ਪੁਲਿਸ ਪ੍ਰਸ਼ਾਸਨ ਔਰ ਦੂਸਰਾ ਪਹੁੰਚ ਗਿਆ ਕਿ ਵੀ ਅਸੀਂ ਗੁਰਦੁਆਰਾ ਸੀਲ ਕਰ ਦਿਆਂਗੇ, ਸਾਰੀ ਕਮੇਟੀ ਦੇ ਖਿਲਾਫ ਕੇਸ ਰਜਿਸਟਰ ਕਰਾਂਗੇ। ਸੋ ਉਹਨਾਂ ਨੇ ਉੱਥੇ ਤਾਂ ਇੱਕ ਖੌਫ ਪੈਦਾ ਕਰ ਦਿੱਤਾ ਹੈ। ਪਰ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਬੜੀ ਤੇਜ਼ੀ ਦੇ ਨਾਲ ਇਹ ਸਾਰੇ ਨੂੰ ਜਿਹੜਾ ਹੈ ਉਹ ਦਿਖਾਇਆ ਜਾ ਰਿਹਾ ਹੈ ਸਕਰੀਨਸ ਦੇ ਉੱਤੇ। ਦੂਸਰਾ, ਔਰ ਇਹ ਸਟੋਰੀ ਈਵਨ ਇਹ ਕਹਿੰਦੇ ਹੈ ਕਿ ਵੀ ਈਵਨ ਇਹ ਜਿਹੜਾ ਇਸ ਕਿਸਮ ਦਾ ਪਾਰਟ ਹੈ ਇਹ ਵੀ ਠੀਕ ਨਹੀਂ ਹੈ, ਕਿਉਂਕਿ ਇਹ ਵੀ ਕਾਨੂੰਨ ਦੀ ਖਿਲਾਫ ਵਰਜ਼ੀ ਹੈ। ਔਰ ਪਰ ਉਹਨਾਂ ਨੇ ਕਿਹਾ ਜੀ ਕਿਉਂਕਿ ਇਹ ਸਟੇਟ ਗਵਰਨਮੈਂਟ ਦੇ ਜ਼ਿੰਮੇ ਹੈ, ਔਰ ਸਤਲੁਜ ਇਜ਼ ਬੀਇੰਗ ਸਕਰੀਨਡ ਪ੍ਰਾਈਵੇਟਲੀ ਐਟ ਸੈਵਰਲ ਪਲੇਸਿਸ including in gurdwaras across Punjab. The issue is being politicized ahead of assembly elections due early next year. ਵੀ ਤੁਸੀਂ ਹਰ ਇਲੈਕਸ਼ਨ ਤੋਂ ਤੁਰੰਦਰ 1 ਤੁਰੰਦਰ 2 ਜਿਹੜਾ ਝੂਠ ਦੇ ਉੱਤੇ, ਮੈਂ ਇਸ ਲਈ ਵੀ ਇਹਨੂੰ ਕੰਪੇਅਰ ਨਹੀਂ ਕਰਨਾ ਚਾਹੁੰਦਾ, ਉਹ ਕੇਰਲਾ ਫਾਈਲਸ ਹੋਣ, ਕਸ਼ਮੀਰ ਫਾਈਲਸ ਹੋਣ ਜਾਂ ਤੁਰੰਦਰ ਹੋਏ, ਉਹ ਤਾਂ ਪ੍ਰੋਪੇਗੈਂਡਾ ਫਿਲਮਾਂ ਨੇ ਬਣਵਾਈਆਂ ਗਈਆਂ, ਉਹਨਾਂ ਦੀ ਜਿਹੜੀ ਆ ਉਹਨੂੰ ਸਬਸਿਡਾਈਜ਼ ਕੀਤਾ ਗਿਆ। ਇਹ ਤਾਂ ਮੋਨੋਲੋਗ ਹੈ, ਸੱਚ ਤੇ ਆਧਾਰਿਤ ਤੁਹਾਡੇ ਕੋਰਟ ਰੈਕੋਰਡ ਜਿਹੜੇ ਨਾ ਆਏ ਨੇ, ਜਿਹੜੇ ਉਸ ਸਾਰੇ ਦੇ ਨਾਲ ਜੁੜੇ ਹੋਏ ਨੇ। ਲੇਕਿਨ ਇਸ ਸਭ ਨੂੰ ਕਿਵੇਂ ਫਿਰਕੂ ਐਂਗਲ ਤੋਂ ਦੇਖਿਆ ਜਾ ਰਿਹਾ, ਇਕੱਲਾ ਇਹ ਨਹੀਂ ਕਿ ਸਰਕਾਰੀ ਤੰਤਰ ਨੇ ਕੀਤਾ, ਤੁਸੀਂ ਜਰਨਲਿਸਟ ਦੇਖੋ ਉਹਨਾਂ ਦੇ ਹਰ ਲੈਵਲ ਦੇ ਉੱਤੇ। ਇਹ ਠੀਕ ਹੈ ਕਿ ਕੁਝ ਕਾਮਨਰ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਜਾਂ ਅਦਰਵਾਈਜ਼ ਜਿਹੜੇ ਹਰਿਆਣਾ ਦੇ ਜਾਂ ਵੈਸਟਰਨ ਯੂਪੀ ਦੇ ਕੁਝ ਜਾਟ ਥਿੰਕਰ ਨੇ, ਉਹਨਾਂ ਦੇ ਵਿੱਚ ਇੱਕ ਤਬਦੀਲੀ ਨਜ਼ਰ ਆ ਰਹੀ ਹੈ। ਕੁਝ ਹੋਰ ਵੀ ਨੇ ਜਿਨ੍ਹਾਂ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ, ਪਰ ਜੇ ਤੁਸੀਂ ਪ੍ਰਮੁੱਖ ਤੌਰ ਦੇ ਉੱਤੇ ਭਾਰਤ ਦੇ ਜਿਹੜੇ ਜਰਨਲਿਸਟ, ਜਿਹੜੇ ਨਾਮੀ ਗ੍ਰਾਮੀ, ਜਿਹੜੇ ਆਪਣੇ ਆਪ ਨੂੰ ਐਕਸਪਰਟ ਔਰ ਨਿਊਟਰਲ ਵੀ ਕਹਿੰਦੇ ਨੇ, ਉਹਨਾਂ ਵੱਲ ਦੇਖੋਗੇ ਤਾਂ ਫਿਰ ਤੁਹਾਨੂੰ ਨਜ਼ਰ ਆਏਗਾ। ਔਰ ਇਸ ਸੰਬੰਧੀ ਪ੍ਰਮੁੱਖ ਜਰਨਲਿਸਟ ਜਿਹੜੇ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਵੀ ਰਹੇ, ਕਰਮਜੀਤ ਸਿੰਘ, ਉਹਨਾਂ ਦਾ ਇੱਕ ਰਾਈਟ ਅਪ ਹੈ, ਉਹਨਾਂ ਨੇ ਬਾਈ ਨੇਮ ਕਿ ਕਿਨੇ ਕੀ ਰਿਐਕਟ ਕੀਤਾ, ਉਹ ਵੀ ਮੈਂ ਸਾਂਝਾ ਕਰਾਂਗਾ। ਦੂਸਰੇ ਪਾਸੇ ਮੁਹੰਮਦ ਹਨੀਫ, ਇਹ ਪਾਕਿਸਤਾਨੀ ਮੂਲ ਦੇ ਨੇ, ਸ਼ਾਇਦ ਹੁਣ ਲੰਡਨ 'ਚ ਰਹਿੰਦੇ ਨੇ। ਇਹਨਾਂ ਦਾ ਇਹ BBC ਦੇ ਉੱਤੇ, BBC ਹਿੰਦੀ ਵੀ, BBC ਪੰਜਾਬੀ, ਇਹਨਾਂ ਦੀ ਬੜੀ ਠੇਠ ਲਾਹੌਰੀ ਪੰਜਾਬੀ ਹੁੰਦੀ ਹੈ, ਉਸ ਦੇ ਉੱਤੇ ਇਹਨਾਂ ਦਾ ਵਲੌਗ ਬੜਾ ਪਪੂਲਰ ਹੁੰਦਾ ਹੈ। ਔਰ ਉਹਨਾਂ ਨੇ ਦੂਸਰਾ ਪਰਸਪੈਕਟਿਵ ਵੀ ਇਹ ਦਿੱਤਾ ਹੈ ਕਿ ਉਹੀ ਦਲਜੀਤ ਦੋਸਾਂਝ ਜਿਸ ਨੇ ਦੁਨੀਆ ਭਰ ਦੇ ਵਿੱਚ ਇੱਕ ਜਿਹੜਾ ਉਹਨਾਂ ਦਾ ਟੂਰ ਮੁੱਕਦਾ ਨਹੀਂ, ਔਰ ਹੁੰਦਾ ਐਸਾ ਕੀ ਹੈ ਕਿ ਭਾਈ ਇਹ ਉਹਦੀ ਫਿਲਮ ਜਿਹੜੀ ਹੈ ਉਹਨੂੰ 48 ਘੰਟੇ ਦੇ ਵਿੱਚ ਹਟਾ ਦਿੱਤਾ ਗਿਆ, ਔਰ ਜਿਹੜਾ ਉਹ ਕਰਜ਼ ਕੀਤਾ ਜਾ ਰਿਹਾ। ਹਾਲਾਂਕਿ ਇਹੀ ਨਹੀਂ, ਕੱਲ੍ਹ ਬੀਬੀ ਬੁਸਰਾ ਅੰਸਾਰੀ ਬੜੀ ਜ਼ਬਰਦਸਤ ਕਲਾਕਾਰ ਹੈ ਪਾਕਿਸਤਾਨ ਦੀ, ਮੈਂ ਉਹਨਾਂ ਦਾ ਵੀ ਕਿਤੇ ਰਿਐਕਸ਼ਨ ਦੇਖ ਰਿਹਾ ਸੀ। ਉਹਨੇ ਕਿਹਾ ਵੀ ਮੈਨੂੰ ਇਹ ਜਦੋਂ ਮੈਂ ਇਹ ਸਾਰੀ ਫਿਲਮ ਨੂੰ ਦੇਖਿਆ, ਤਾਂ ਕਿਉਂਕਿ ਮੈਂ ਦਲਜੀਤ ਦੋਸਾਂਝ ਨੂੰ ਪਸੰਦ ਕਰਦੀ ਹਾਂ, ਉਹਦੀ ਵਜ੍ਹਾ ਕਰਕੇ ਮੈਂ ਇਹਨੂੰ ਵੀ ਦੇਖਿਆ ਫਿਲਮ ਨੂੰ, ਕਿ ਵੀ ਮੈਨੂੰ ਪਹਿਲੀ ਵਾਰ ਇਹ ਲੱਗਾ ਕਿ ਵੀ ਸਾਡੇ ਹੀ ਹਮ ਮਜ਼ਹਬਾਂ ਨੂੰ ਨਹੀਂ ਮਾਰਦੇ, ਉੱਧਰ ਵੀ ਮਾਰਦੇ ਨੇ। ਔਰ ਜੋ ਸਰਦਾਰਾਂ ਦੇ ਨਾਲ, ਸਰਦਾਰ ਭਰਾਵਾਂ ਦੇ ਨਾਲ ਹੋਇਆ, ਉਹਦਾ ਮੈਨੂੰ ਬਹੁਤ ਅਫਸੋਸ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇੱਕ ਛੋਟਾ ਜਿਹਾ ਪਾਰਟ, ਇਹ 5% ਵੀ ਨਹੀਂ ਹੈ, ਸਿਰਫ 2 ਸਾਲਾਂ ਨੂੰ, ਉਹ ਵੀ 3 ਸ਼ਮਸ਼ਾਨ ਘਾਟਾਂ ਤੇ ਆਧਾਰਿਤ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ ਹੈ ਉਸ ਨੂੰ ਬਿਆਨਦਾ। ਇਹਨੂੰ ਵੀ ਇਸ ਸਾਰੇ 31 ਸਾਲ ਤੋਂ ਬਾਅਦ ਵੀ ਟੋਲਰੇਟ ਕਰਨ ਨੂੰ ਤਿਆਰ ਨਹੀਂ ਨੇ। ਸੋ ਪਹਿਲਾਂ ਮੈਂ ਕਰਮਜੀਤ ਸਿੰਘ ਹੋਰਾਂ ਦੀ ਲਿਖਤ, ਮੈਨੂੰ ਇਹ ਹੁੰਦਾ ਹੈ ਕਿ ਵੀ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਪੜ੍ਹਨ ਦਾ ਉਨਾ ਕੁ ਨਹੀਂ ਹੁੰਦਾ ਜਦੋਂ ਤੁਸੀਂ ਇਸ ਆਡੀਓ ਵੀਡੀਓ ਡਿਜੀਟਲ ਰਾਹੀਂ ਉਹ ਜੁੜ ਜਾਂਦੇ ਨੇ। ਉਹਨਾਂ ਨੇ, ਕਰਮਜੀਤ ਸਿੰਘ ਹੋਰਾਂ ਨੇ ਲਿਖਿਆ, ਲਿਬਰਲ ਤੇ ਧਰਮ ਨਿਰਪੱਖ ਪੱਤਰਕਾਰੀ ਦੀਆਂ ਲੋਥਾਂ, ਕਿ ਚਲਦੀਆਂ ਫਿਰਦੀਆਂ ਲਾਸ਼ਾਂ ਨੇ, ਆਪਣੇ ਆਪ ਨੂੰ ਲਿਬਰਲ ਵੀ ਕਹਿੰਦੇ ਨੇ ਤੇ ਧਰਮ ਨਿਰਪੱਖ ਵੀ ਕਹਿੰਦੇ ਨੇ। ਅਸੀਂ ਭਾਰਤੀ ਲਿਬਰਲ ਹਾਂ, ਧਰਮ ਨਿਰਪੱਖ ਹਾਂ, ਅਸੀਂ ਹਿੰਦੂਤਵੀ ਫਾਸ਼ੀਵਾਦ ਦੇ ਖਿਲਾਫ ਹਾਂ, ਪਰ ਅਸੀਂ ਸਰਕਾਰੀ ਫਾਸ਼ੀਵਾਦ ਦਾ ਸਮਰਥਨ ਕਰਦੇ ਹਾਂ। ਅਸੀਂ ਉਹਨਾਂ ਹਿੰਦੂਤਵੀ ਗੁੰਡਿਆਂ ਦੇ ਖਿਲਾਫ ਹਾਂ ਜੋ ਸਾਨੂੰ ਸੱਤਾ ਤੋਂ ਦੂਰ ਰੱਖਦੇ ਹਨ। ਅਸੀਂ ਉਸ ਫੌਜੀ ਤੇ ਪੁਲਿਸ ਰਾਜ ਦਾ ਸਮਰਥਨ ਕਰਦੇ ਹਾਂ ਜੋ ਸਾਨੂੰ ਅਤੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਨਸਲੀ ਤੇ ਧਾਰਮਿਕ ਘੱਟ ਗਿਣਤੀਆਂ ਦਾ ਕਤਲ ਕਰਨ ਦੀ ਖੁੱਲ੍ਹ ਦਿੰਦਾ ਹੈ। ਇਹ ਡਬਲ ਸਟੈਂਡਰਡ।
ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਗਏ ਅਤਿਆਚਾਰਾਂ ਨੂੰ ਛੱਡ ਕੇ ਘੱਟ ਗਿਣਤੀਆਂ ਵਿਰੁੱਧ ਬਾਕੀ ਸਾਰਾ ਸਰਕਾਰੀ ਤਸ਼ੱਦਦ ਜਾਇਜ਼ ਹੈ। ਹਰਤੇਜ ਬਲ ਆਪਣੇ ਕਾਤਲ ਮਾਮੇ ਦਾ ਬਚਾਅ ਕਰ ਰਿਹਾ ਹੈ। ਇਹ ਕੇਪੀ ਗਿੱਲ ਦਾ ਭਣੇਵਾਂ ਹੈ, ਅਦਰਵਾਈਜ਼ ਬੜਾ ਨਿਰਪੱਖ ਪ੍ਰਿੰਟ ਦੇ ਵਿੱਚ ਛਪਦਾ ਹੈ, ਇੱਥੋਂ ਪੜ੍ਹ ਕੇ ਗਿਆ ਹੋਇਆ ਹੈ ਔਰ ਇਹ ਸਾਰੇ। ਲੇਕਿਨ ਕਿਉਂਕਿ ਉਹਦਾ ਮਾਮਾ ਹੈ ਤੇ ਉਹ ਕਹਿ ਰਿਹਾ ਜੀ ਕੇਪੀ ਗਿੱਲ ਨੇ ਤਾਂ ਪੰਜਾਬ 'ਚ ਅਮਨ ਲਿਆਂਦਾ, ਉਹਨੇ ਤਾਂ ਦੇਸ਼ ਬਚਾ ਦਿੱਤਾ, ਨਹੀਂ ਤਾਂ ਖਾਲਿਸਤਾਨ ਬਣ ਜਾਣਾ ਸੀ। ਹੁਣ ਉਹਦਾ ਉਹਨਾਂ ਨੇ ਜ਼ਿਕਰ ਕੀਤਾ ਹੈ। ਕੇਸ਼ਵ ਬੇਦੀ ਅੱਤਵਾਦ ਦਾ ਮੁਕਾਬਲਾ ਕਰਨ ਦੇ ਨਾਂ ਤੇ ਸਿੱਖਾਂ ਦੀ ਨਸਲਕੁਸ਼ੀ ਦਾ ਬਚਾਅ ਕਰ ਰਿਹਾ। ਇਹ ਕੇਸ਼ਵ ਬੇਦੀ ਵੀ ਪ੍ਰੋਮੀਨੈਂਟ ਹੈ, ਬੇਦੀ ਹਜ਼ਾਰ ਹੈ, ਪੰਜਾਬੀ ਹਿੰਦੂ ਖੱਤਰੀ। ਉਹ ਕਹਿ ਰਿਹਾ ਕਿ ਜੀ ਇਹ ਤਾਂ ਅੱਤਵਾਦ ਨੂੰ ਖਤਮ ਹੀ ਇਵੇਂ ਹੋ ਸਕਦਾ ਸੀ, ਇਸ ਲਈ ਸਿੱਖ ਨਸਲਕੁਸ਼ੀ ਕਰਨਾ ਜਾਇਜ਼ ਹੈ। ਸੁਸ਼ਾਂਤ ਸਰੀਨ ਨੂੰ ਸਤਲੁਜ ਫਿਲਮ ਤੋਂ ਦਿੱਕਤ ਹੈ ਕਿਉਂਕਿ ਇਹ ਉਸ ਰਾਜ ਦੀ ਪੁਲਿਸ ਹਿੱਸਾ ਤੇ ਸਵਾਲ ਉਠਾਉਂਦੀ ਹੈ ਜਿਹੜੀ ਧਾਰਮਿਕ ਤੇ ਨਸਲੀ ਘੱਟ ਗਿਣਤੀ ਦੀਆਂ ਲਾਸ਼ਾਂ ਤੇ ਬਣਿਆ ਹੈ। ਔਰ ਇਹ ਉਹਨੂੰ ਮਨੀਸ਼ ਪਾਂਡੇ ਨੂੰ ਬਹੁਤ ਦੁੱਖ ਲੱਗਦਾ ਹੈ ਜਦੋਂ ਸੱਜੇ ਪੱਖੀ ਭੀੜ ਉਸ ਨੂੰ ਸੋਸ਼ਲ ਮੀਡੀਆ ਤੇ ਗਾਲਾਂ ਕੱਢਦੀ ਹੈ, ਪਰ ਉਹ ਇੱਕ ਜਨਾਨੀ ਨੂੰ ਛੇੜਨ ਦੇ ਦੋਸ਼ 'ਚ ਦੋਸ਼ੀ ਸਾਬਤ ਹੋਏ KPS ਗਿੱਲ ਦਾ ਬਚਾਅ ਕਰ ਰਹੀ ਹੈ। ਮਨੀਸ਼ਾ ਪਾਂਡੇ ਇਹ ਮਾਈ ਹੈ। ਹੁਣ ਦੂਜੇ ਪਾਸੇ ਰੂਪਨ ਦਿਓਲ ਬਜਾਜ ਜਿਹੜੀ ਸਿੱਖ IAS ਅਫਸਰ ਬੀਬੀ ਨੇ ਹਿੰਦੂ ਬਜਾਜ IAS ਨਾਲ ਵਿਆਹ ਕੀਤਾ ਹੈ, ਉਹਦੇ ਨਾਲ KP ਗਿੱਲ ਨੇ ਛੇੜਛਾੜ ਕੀਤੀ ਸੀ ਪਬਲਿਕ ਪਾਰਟੀ 'ਚ, ਉਹਨੂੰ ਅਦਾਲਤ 'ਚ ਲੈ ਕੇ ਗਈ, ਗਿਲਟੀ ਜਿਹੜਾ ਕਰਾਰ ਦਿੱਤਾ ਗਿਆ। ਹੁਣ ਮਨੀਸ਼ਾ ਪਾਂਡੇ ਜਿਹੜੀ ਹੈ ਉਹ ਬਚਾਅ ਕਰ ਰਹੀ ਹੈ KP ਗਿੱਲ ਦਾ। ਬਰਖਾ ਦੱਤ ਪੰਜਾਬਣ ਬਿਲਕੁਲ ਫਿਰਕੂ ਨਫ਼ਰਤ ਨਾਲ ਭਰੀ ਹੋਈ ਕਸ਼ਮੀਰੀ ਪੰਡਤਾਣੀ, ਬਰਖਾ ਦੱਤ ਪੁੱਛ ਰਹੀ ਹੈ ਕਿ ਕੀ ਇਹ ਫਿਲਮ ਪਾਕਿਸਤਾਨ ਦੀ ਮਦਦ ਕਰੇਗੀ ਕਿ ਵੀ ਇਹ ਤਾਂ ਪ੍ਰੋ ਪਾਕਿਸਤਾਨ ਪਾਰਟ ਹੈ। ਤਵਲੀਨ ਸਿੰਘ ਤਾਂ KP ਗਿੱਲ ਨੂੰ ਸੁਪਰ ਕਾਪ ਕਹਿ ਰਹੀ ਹੈ। ਇਹ ਜਨਾਨੀ ਜੋ ਉਦੋਂ ਰੋਣ ਲੱਗ ਪਈ ਸੀ ਜਦੋਂ ਇਸ ਦੇ ਪੁੱਤਰ ਦਾ OCI ਕਾਰਡ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਇਸ ਦਾ ਪੁੱਤਰ ਇਹਨੂੰ ਭਾਰਤ ਵਿੱਚ ਨਹੀਂ ਸੀ ਮਿਲ ਸਕਦਾ, ਜਦ ਕਿ ਉਹ ਭਾਰਤ ਤੋਂ ਬਾਹਰ ਆਪਣੇ ਪੁੱਤਰ ਨੂੰ ਮਿਲ ਸਕਦੀ ਹੈ, ਪਰ ਜੋ ਲੋਕ ਲਾਪਤਾ ਕਰ ਦਿੱਤੇ ਗਏ ਉਹ ਕਦੇ ਵੀ ਆਪਣੇ ਪਰਿਵਾਰਾਂ ਨੂੰ ਨਹੀਂ ਮਿਲ ਸਕਦੇ। ਕਿ ਵੀ ਉਹ ਵੀ ਚੀਕਾਂ ਮਾਰ ਰਹੇ ਹੈ। ਉਦਾਰਵਾਦ ਦੇ ਮਖੌਟੇ ਵਿੱਚ ਭਾਰਤੀ ਉੱਚ ਜਾਤੀ ਉੱਚ ਵਰਗ ਦੇ ਅਮੀਰ ਲੋਕ ਅਜਿਹਾ ਹੀ ਪੁਲਿਸ ਰਾਜ ਚਾਹੁੰਦੇ ਹਨ ਜੋ ਬਿਨਾਂ ਕਿਸੇ ਸਜ਼ਾ ਦੇ ਡਰ ਤੋਂ ਘੱਟ ਗਿਣਤੀਆਂ ਤੇ ਨਸਲਾਂ ਦਾ ਕਤਲ ਕਰ ਸਕੇ। ਜਿਹੜੀ ਫਿਰਕੂ ਜ਼ੈਨੀਅਤ ਹੈ ਕਿ ਇਹ ਮਾਰੇ ਜਾਣ ਦੇ ਕਾਬਲ ਨੇ, ਐਲੀਮੀਨੇਟ। ਜਦੋਂ ਕ੍ਰਿਮੀਨਲ ਟ੍ਰਾਈਬਲ ਆਉਂਦੇ ਸੀ ਉਦੋਂ ਵੀ ਜ਼ੈਨੀਅਤ ਇਹ ਸੀ ਤੇ ਕ੍ਰਿਮੀਨਲ ਤਾਂ ਫਿਰ ਮਾਰੇ ਜਾਣੇ ਚਾਹੀਦੇ ਨੇ। ਉਹਨਾਂ ਨੂੰ ਅਦਾਲਤਾਂ ਸਾਹਮਣੇ ਲਿਆ ਕੇ ਅਦਾਲਤਾਂ ਦਾ ਜਾਂ ਟੈਕਸ ਪੇਅਰ ਮਨੀ ਕਿਉਂ ਵੇਸਟ ਕੀਤੀ ਜਾਏ, ਮਾਰੋ, ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜੋ ਜਾਂ ਦਰਿਆਵਾਂ ਦੇ ਵਿੱਚ ਸੁੱਟੋ। ਜਤਿੰਦਰ ਤੁੜ ਯਾਦ ਹੈ, ਉਹ ਪੁੱਛਦੇ ਨੇ, ਉਹੀ ਪੱਤਰਕਾਰ ਜਿਸ ਨੇ ਕਿਸਾਨ ਅੰਦੋਲਨ ਵੇਲੇ ਝੂਠੀ ਖਬਰ ਲਾਈ ਸੀ ਕਿ ਪਹਿਲਾਂ ਨਿਹੰਗ ਤਰਨਤਾਰਨ ਦੇ ਚੀਮੇ ਪਿੰਡ ਤੋਂ ਲਖਵੀਰ ਨੂੰ ਦਿੱਲੀ ਲੈ ਕੇ ਗਏ, ਫਿਰ ਉਸ ਤੇ ਬੇਅਦਬੀ ਦਾ ਦੋਸ਼ ਲਾ ਕੇ ਮਾਰ ਦਿੱਤਾ। ਜਤਿੰਦਰ ਤੁੜ ਦਾ ਬੌਸ ਹਰਤੇਜ ਬਲ ਹੈ। ਜਤਿੰਦਰ ਤੁੜ ਸੋਸ਼ਲ ਮੀਡੀਆ ਤੇ ਪੋਸਟਾਂ ਸ਼ੇਅਰ ਕਰ ਰਹੀ ਹੈ ਕਿ KP ਗਿੱਲ ਪੰਜਾਬ ਵਾਸਤੇ ਕਿਉਂ ਜ਼ਰੂਰੀ ਸੀ। ਹੁਣ ਜੇ ਉਹਦਾ ਬੌਸ ਜਿਹੜਾ ਹੈ ਉਹਦਾ ਭਣੇਵਾਂ ਹਰਤੋਸ਼ ਬਲ ਉਹ ਕਰ ਰਿਹਾ ਡਿਫੈਂਡ, ਤੇ ਇਹ ਬੀਬੀ ਜਤਿੰਦਰ ਤੁੜ ਇਹ ਵੀ ਸਿੱਖ ਬੀਬੀ ਹੈ। ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਕਿ ਗੁਲਾਮੀ ਕਿਹਨੂੰ ਕਹਿੰਦੇ ਨੇ। ਇਕੱਲੀ ਇਹੀ ਨਹੀਂ ਕਿ ਜੀ ਕਾਮਨ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ, ਇਹ ਸਾਰੇ ਬੜੇ ਬੇਈਮਾਨ ਕਿਸਮ ਦੇ ਲੋਕ ਨੇ, ਪੜ੍ਹੇ ਲਿਖੇ, ਇਹਨਾਂ ਨੂੰ ਸਭ ਪਤਾ ਹੈ ਠੀਕ ਕੀ ਹੈ ਗਲਤ ਕੀ ਹੈ। ਇਸ ਕਰਕੇ ਭਾਰਤ ਦੇ ਫਰਜ਼ੀ ਉਦਾਰਵਾਦੀਆਂ ਨੂੰ ਬੇਨਕਾਬ ਕਰੋ। ਇੱਕ ਪੰਜਾਬੀ ਹੋਣ ਦੇ ਨਾਤੇ ਸਾਨੂੰ ਭਾਰਤੀ ਲਿਬਰਲ ਮੀਡੀਆ ਤੋਂ ਕੋਈ ਉਮੀਦ ਨਹੀਂ ਹੈ। ਕਰਮਜੀਤ ਸਿੰਘ ਕਹਿ ਰਹੇ ਨੇ ਵੀ ਸਾਨੂੰ ਕੋਈ ਇਹਨਾਂ ਫਿਰ ਵੀ ਸੈਕੂਲਰ ਮੀਡੀਆ ਯਕੀਨੀ ਤੌਰ ਤੇ ਸਾਨੂੰ ਨਵੇਂ ਢੰਗਾਂ ਨਾਲ ਨਿਰਾਸ਼ ਕਰਨ ਦਾ ਕੋਈ ਨਾ ਕੋਈ ਰਸਤਾ ਲੱਭ ਹੀ ਲੈਂਦਾ ਕਿ ਵੀ ਅਸੀਂ ਆਸ ਤਾਂ ਨਹੀਂ ਕਰਦੇ, ਫਿਰ ਵੀ ਹੁੰਦਾ ਵੀ ਸ਼ਾਇਦ ਕੋਈ ਨਿਕਲ ਆਏ, ਪਰ ਇਹ ਅਲਟੀਮੇਟਲੀ ਨਿਰਾਸ਼ ਹੀ ਕਰਦੇ ਨੇ। ਨਿਊਜ਼ ਲਾਂਡਰੀ ਇਹ ਵੀ ਇੱਕ ਚੰਗਾ ਜਿਹੜਾ ਬੜਾ ਕ੍ਰਿਟੀਕਲ ਪ੍ਰੋਗਰਾਮ ਹੁੰਦਾ ਮੋਦੀ ਐਂਡ ਕੰਪਨੀ ਤੇ। ਇੱਕ ਅਜਿਹੀ ਸੰਸਥਾ ਹੈ ਜੋ ਮੁੱਖ ਤੌਰ ਤੇ ਗੋਦੀ ਮੀਡੀਆ ਦੀ ਆਲੋਚਨਾ ਤੇ ਚੱਲਦੀ ਹੈ। ਇਹਨਾਂ ਦੀ ਰੋਟੀ ਹੀ ਗੋਦੀ ਮੀਡੀਆ ਨੂੰ ਗਾਲਾਂ ਕੱਢ ਕੇ ਚੱਲਦੀ ਹੈ। ਉਹਨਾਂ ਨੇ ਉਦੋਂ ਕਈਆਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਹਨਾਂ ਨੇ ਹਰਤੋਸ਼ ਬਲ ਨੂੰ ਉਸ ਦੇ ਮਾਮੇ KP ਗਿੱਲ ਦਾ ਬਚਾਅ ਕਰਨ ਲਈ ਸੱਦਿਆ। ਉਹਨਾਂ ਨੇ ਆਪਣੀ ਚਰਚਾ ਦੇ ਪੈਨਲ ਵਿੱਚ ਸੰਤੁਲਨ ਬਣਾਉਣ ਲਈ ਸਿੱਖਾਂ ਵਿੱਚੋਂ ਜਾਂ ਸਤਲੁਜ ਫਿਲਮ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਨਹੀਂ ਬੁਲਾਇਆ, ਬਲ ਨੂੰ ਇੱਕ ਪਾਸੜ ਗੱਲ ਰੱਖਣ ਦਾ ਮੌਕਾ ਦਿੱਤਾ। ਸੋ ਜ਼ਾਹਰ ਹੈ ਕਿ ਤੁਸੀਂ ਫਿਰਕੂ ਆਪਣਾ ਟਵਿੱਟਰ ਤੇ ਦਰਸ਼ਕਾਂ ਵੱਲੋਂ ਕਿਸੇ ਨੇ ਨਿਊਜ਼ ਲਾਂਡਰੀ ਨੂੰ ਸ਼ੀਸ਼ਾ ਦਿਖਾਉਂਦਿਆਂ ਕਿਹਾ ਤੁਸੀਂ ਇਹ ਪੁੱਛਣ ਦਾ ਮੌਕਾ ਗਵਾ ਦਿੱਤਾ ਹੈ ਹਰਤੋਜ ਬਲ
5 ਸਾਲਾਂ ਤੱਕ ਅਮਰੀਕਾ ਵਿੱਚ ਕੀ ਕਰ ਰਿਹਾ ਸੀ, ਉਸ ਦੀ ਯਾਤਰਾ ਲਈ ਫੰਡ ਕਿਸ ਨੇ ਦਿੱਤਾ ਸੀ, ਉਸ ਕੋਲ ਕਿਹੜੀ ਡਿਗਰੀ ਹੈ ਪੱਤਰਕਾਰੀ ਦੀ। ਜਦੋਂ ਨਿਊਜ਼ ਲਾਂਡਰੀ ਸਿੱਖਾਂ ਦੇ ਖਿਲਾਫ ਇੰਨੀ ਪੱਖਪਾਤੀ ਹੋ ਗਈ ਤਾਂ ਸਾਨੂੰ ਇਸ ਗੱਲ ਤੇ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਕਿਵੇਂ ਰਾਜਦੀਪ ਸਰਦੇਸਾਈ, ਇਹ ਵੀ ਹੁਣ ਆਪਣੇ ਆਪ ਨੂੰ ਮੋਦੀ ਕ੍ਰਿਟਿਕ ਔਰ ਫਾਸ਼ਿਜ਼ਮ ਦੇ ਖਿਲਾਫ ਔਰ ਨਿਰਪੱਖ ਪੱਤਰਕਾਰ ਕਹਿੰਦਾ ਹੈ, ਗੁਜਰਾਤੀ ਹੈ, ਰਾਜਦੀਪ ਸਰਦੇਸਾਈ ਨੇ ਆਪਣੇ ਸ਼ੋਅ ਵਿੱਚ ਪੁਲਿਸ ਦਾ ਬਚਾਅ ਕੀਤਾ ਜਦੋਂ ਜਸਟਿਸ ਰਣਜੀਤ ਸਿੰਘ ਨੂੰ ਉਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਅਜੀਤ ਸੰਧੂ ਨੇ ਇੱਕ ਬੱਚੇ ਦਾ ਕਤਲ ਕਿਵੇਂ ਕੀਤਾ। ਕੀ ਕੋਈ ਇੱਕ ਬੱਚੇ ਦੇ ਕਤਲ ਦਾ ਬਚਾਅ ਕਰ ਸਕਦਾ ਹੈ? ਜੀ ਹਾਂ, ਰਾਜਦੀਪ ਸਰਦੇਸਾਈ ਕਰ ਸਕਦਾ ਹੈ। ਸ਼ੇਖਰ ਗੁਪਤਾ, ਉਹਦਾ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਸ਼ੇਖਰ ਗੁਪਤਾ ਦੇ ਸਿੱਖ ਵਿਰੋਧੀ ਪ੍ਰੋਪੇਗੈਂਡਾ ਦਾ ਜਵਾਬ ਦਿੰਦਿਆਂ ਸੀਨੀਅਰ ਜਰਨਲਿਸਟ ਅਦਿੱਤਿਆ ਮੈਨਨ ਨੇ ਕਿਹਾ, ਪ੍ਰੋਪੇਗੈਂਡਾ ਫਿਲਮਾਂ ਰਾਹੀਂ ਹਿੰਦੂਆਂ ਨੂੰ ਮੁਸਲਮਾਨਾਂ ਖਿਲਾਫ ਭੜਕਾਉਣਾ ਠੀਕ ਹੈ, ਪਰ ਸ਼ੇਖਰ ਗੁਪਤਾ ਮੁਤਾਬਕ ਸਿੱਖਾਂ ਤੇ ਵੱਡੇ ਪੱਧਰ ਤੇ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੇ ਮਾਮਲਿਆਂ ਬਾਰੇ ਸੱਚ ਦਿਖਾਉਣ ਨਾਲ ਗੁੱਸਾ ਮੁੜ ਭੜਕਣ ਦਾ ਖਤਰਾ ਪੈਦਾ ਹੋ ਜਾਂਦਾ ਹੈ। ਸ਼ੇਖਰ ਗੁਪਤਾ ਕਹਿ ਰਹੇ ਇਹ ਸਿੱਖ ਫੇਰ ਖੜੇ ਹੋ ਜਾਣਗੇ, ਇਹ ਇਹਨਾਂ ਨੂੰ ਮਤ ਦਿਖਾਓ, ਇਹਨਾਂ ਨੂੰ ਇਦਾਂ ਦੀਆਂ ਫਿਲਮਾਂ, ਇਹ ਤਾਂ ਜਿਹੜਾ ਉਹ ਬਦਲਾ ਲੈਣ ਲਈ ਖੜੇ ਹੋ ਜਾਣਗੇ। ਅੱਛਾ, ਪੀੜਤ ਹੋਣ ਦਾ ਹੱਕ ਕੇਵਲ ਮੋਨੋਪੋਲੀ ਆਫ ਵਿਕਟਮਹੁੱਡ ਤੋਂ ਸ਼ੇਖਰ ਗੁਪਤਾ ਦੀ ਧਿਰ ਦਾ ਹੈ ਕਿ ਭਾਈ ਇਹ ਤਾਂ ਜਿਹੜੀ ਹੈ ਉਹ ਉਹਨਾਂ ਨੂੰ ਘੱਟ ਗਿਣਤੀਆਂ ਨੂੰ ਇਹ ਵੀ ਹੱਕ ਨਹੀਂ ਹੈ ਕਿ ਉਹ ਵਿਕਟਮਹੁੱਡ ਦਾ ਇਹ ਕਰਨ, ਉਹ ਵੀ ਜਿਹੜੀ ਹੈ ਉਹ ਸ਼ੇਖਰ ਗੁਪਤਾ ਜਾਂ ਮੈਜੋਰਿਟੀ ਹਿੰਦੂ ਤਵੀਆਂ ਦੇ ਕੋਲ ਇਹੀ ਮਤਲਬ ਹੈ। ਬਹੁ ਗਿਣਤੀ ਨਫ਼ਰਤ ਪਰੋਸਣ ਤੇ ਦੇਖਣ ਲਈ ਆਜ਼ਾਦ ਹੈ, ਪਰ ਘੱਟ ਗਿਣਤੀਆਂ ਨੂੰ ਸੱਚ ਨੂੰ ਦੱਸਣ ਦੀਆਂ ਉਹ ਹੱਕਦਾਰ ਵੀ ਨਹੀਂ ਹਨ। ਬਾਕੀ ਰਵੀਸ਼ ਕੁਮਾਰ ਬਾਰੇ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ, ਜਿਸ ਨੇ ਸਤਲੁਜ ਫਿਲਮ ਦੇ ਬਹਾਨੇ ਨਾ ਪੁਲਿਸ ਅਤਿਆਚਾਰਾਂ ਦੀ ਗੱਲ ਕੀਤੀ, ਨਾ ਜਸਵੰਤ ਸਿੰਘ ਖਾਲੜਾ ਦੀ ਗੱਲ ਕੀਤੀ, ਨਾ ਬੋਲਣ ਦੀ ਆਜ਼ਾਦੀ ਦੀ ਗੱਲ ਕੀਤੀ। ਜੋ ਇਹ ਕੁਝ ਕੀਤਾ ਤਾਂ ਇਹ ਝੂਠਾ ਪ੍ਰੋਪੇਗੈਂਡਾ ਕਿ ਭਾਰਤੀ ਜਨਤਾ ਪਾਰਟੀ ਨੇ ਇਹ ਫਿਲਮ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਫਾਇਦਾ ਪਹੁੰਚਾਉਣ ਲਈ ਬੈਨ ਕੀਤੀ ਹੈ। ਉਹ ਕਹਿ ਰਿਹਾ ਜੀ ਬੈਨ ਤਾਂ ਉਹ ਹੋਈ ਕਿ ਉਹਨਾਂ ਨੂੰ ਫਾਇਦਾ ਹੋਏਗਾ। ਰਵੀਸ਼ ਕੁਮਾਰ ਵਰਗਿਆਂ ਵਾਸਤੇ ਹੀ ਕਿਸੇ ਨੇ ਕਿਹਾ ਸੀ, ਨਾ ਮੂੰਹ ਨਾ ਮੱਥਾ ਜਿਨ ਪਹਾੜੋਂ ਲੱਥਾ। ਸੋ ਇਹ ਲੇਕਿਨ ਮੈਂ ਜਦੋਂ ਹਾਲਾਂਕਿ ਮੁਹੰਮਦ ਹਨੀਫ ਵੀ ਕਈ ਵਾਰ ਜਿਹੜੀ ਉਹਨਾਂ ਦੀ ਟਿੱਪਣੀ ਬੈਲੈਂਸ ਨਹੀਂ ਹੁੰਦੀ, ਪਰ ਜਦੋਂ ਮੈਂ ਇਸ ਨੂੰ ਦੇਖਿਆ ਕਿ ਜਿਹੜੀ ਉਹਨਾਂ ਨੇ BBC ਦੇ ਉੱਤੇ ਕੀਤਾ, ਮੈਨੂੰ ਲੱਗਾ ਵੀ ਇਹ ਸਾਂਝਾ ਕਰਨਾ ਬਣਦਾ ਹੈ। 5 ਮਿੰਟ ਦੀ ਰੀਡਿੰਗ ਹੈ, ਮੈਂ ਇਸ ਨੂੰ ਕੁਇਕਲੀ ਪੜ੍ਹ ਦਿੰਦਾ ਬਿਨਾਂ ਕਾਮੈਂਟ ਤੋਂ। ਹੈਡਲਾਈਨ ਹੈ, ਦਿਲਜੀਤ ਦਾ ਇੱਕ ਟੂਰ ਮੁੱਕਦਾ ਨਹੀਂ, ਦੂਜੇ ਦੇ ਟਿਕਟ ਖੁੱਲ ਜਾਂਦੇ ਨੇ, ਉਹੀ ਜਦੋਂ ਜਸਵੰਤ ਖਾਲੜਾ ਬਣ ਕੇ ਵਹਿਣ ਪਾਵੇ ਤਾਂ ਸਾਡੇ ਕੋਲੋਂ 48 ਘੰਟੇ ਬਰਦਾਸ਼ਤ ਨਹੀਂ ਹੁੰਦਾ। ਇਹ ਹਨੀਫ ਦਾ ਬਲੌਗ, ਇਹ ਦੀ ਮੁਹੰਮਦ ਹਨੀਫ। ਫਿਰ ਉਹਨਾਂ ਨੇ ਕਿਹਾ, ਹਨੀ 63 ਤੇ ਦਿਲਜੀਤ ਦੀ ਫਿਲਮ ਸਤਲੁਜ ਲੱਗੀ, ਅਗਲੇ ਹੀ ਦਿਨ ਉਤਰ ਗਈ। ਜਦੋਂ ਕਿਸੇ ਫਿਲਮ ਨੂੰ ਬੈਨ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉਹ ਫਿਲਮ ਨੂੰ ਵੇਖਣ ਨੂੰ ਦਿਲ ਕਰਦਾ ਹੈ ਤੇ ਫਿਲਮ ਵੇਖੀ ਵੀ ਜਾਂਦੀ ਹੈ। ਫਿਲਮ ਵੇਖ ਕੇ ਰੌਂਗਟੇ ਖੜੇ ਹੋ ਗਏ, ਫਿਲਮ ਵੇਖ ਕੇ ਰੋਣਾ ਵੀ ਆਇਆ, ਪਰ ਇੱਕ ਗੱਲ ਸਮਝ ਨਹੀਂ ਆਈ ਕਿ ਸਰਕਾਰ ਨੂੰ ਇਸ ਫਿਲਮ ਤੇ ਇਤਰਾਜ਼ ਹੈ ਕਿ ਇਹ ਫਿਲਮ ਕੋਈ 4 ਸਾਲ ਤੱਕ ਸੈਂਸਰ ਵਿੱਚ ਫਸੀ ਰਹੀ। ਪਹਿਲਾਂ ਇਹਦਾ ਨਾਂ ਕੁਝ ਹੋਰ ਸੀ, ਫਿਰ ਇਹਦਾ ਨਾਂ ਬਦਲਿਆ ਗਿਆ, ਪੰਜਾਬ 95 ਰੱਖਿਆ ਗਿਆ, ਉਸ ਤੋਂ ਬਾਅਦ ਸਤਲੁਜ ਰੱਖਿਆ ਗਿਆ। ਡਾਇਰੈਕਟਰ ਸਾਹਿਬ ਕਹਿੰਦੇ ਨੇ ਕਿ ਸੈਂਸਰ ਵਾਲਿਆਂ ਨੇ ਕਿਹਾ ਇਹਦੇ ਵਿੱਚ 127 ਕੱਟ ਮਾਰੋ। ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਚੋਂ ਪੰਜਾਬ ਪੁਲਿਸ ਦਾ ਨਾਮ ਵੀ ਕੱਢ ਦਿਓ। ਡਾਇਰੈਕਟਰ ਨੇ ਆਖਰ ਇੱਕ OTT ਪਲੇਟਫਾਰਮ ਨੂੰ ਇਹ ਫਿਲਮ ਦੇ ਦਿੱਤੀ, ਉੱਥੇ ਕੋਈ 48 ਘੰਟੇ ਚੱਲੀ, ਉਸ ਤੋਂ ਬਾਅਦ ਉਹਨਾਂ ਨੇ ਲਾ ਲਈ, ਕੋਈ ਵਜ੍ਹਾ ਵੀ ਨਹੀਂ ਦੱਸੀ। ਬੁੱਲੇ ਸ਼ਾਹ ਦਾ ਜ਼ਿਕਰ, ਬੁੱਲੇ ਨੇ 18ਵੀਂ ਸਦੀ ਵਿੱਚ ਕਿਹਾ ਸੀ, ਬੁਰਾ ਹਾਲ ਹੋਇਆ ਪੰਜਾਬ ਦਾ। ਉਸ ਤੋਂ ਬਾਅਦ ਵੀ ਪੰਜਾਬ ਤੇ ਭੈੜਾ ਵੇੜਾ ਆਉਂਦਾ ਰਿਹਾ, ਪਰ ਆਖਰੀ ਸਭ ਤੋਂ ਬੁਰਾ ਵਕਤ 80 ਦੇ ਦਹਾਕੇ ਵਿੱਚ ਆਇਆ ਸੀ ਜਦੋਂ ਖਾਲਿਸਤਾਨੀਆਂ ਨੇ ਬਗਾਵਤ ਕੀਤੀ ਸੀ ਅਤੇ ਪੰਜਾਬ ਪੁਲਿਸ ਨੂੰ ਸਰਕਾਰ ਨੇ ਖੁੱਲ੍ਹਾ ਹੱਥ ਦਿੱਤਾ ਸੀ। ਉਹਨਾਂ ਨੇ ਬਗਾਵਤ ਮੁਕਾਉਣ ਲਈ ਖਾਲਿਸਤਾਨੀ ਚੁਣ ਕੇ ਮਾਰੇ, ਗਾਇਬ ਕਰਕੇ ਮਾਰ ਕੇ ਲਾਸ਼ਾਂ ਵੀ ਵਾਪਸ ਨਹੀਂ ਦਿੱਤੀਆਂ, ਕੁਝ ਸਾੜ ਦਿੱਤੀਆਂ, ਕੁਝ ਦਰਿਆਵਾਂ ਵਿੱਚ ਸੁੱਟ ਦਿੱਤੀਆਂ। ਜਦੋਂ ਵੱਡਾ ਭਾਂਬੜ ਮੱਚਦਾ ਹੈ ਤੇ ਉਹਦੇ ਵਿੱਚ ਗਿੱਲੀ ਲੱਕੜ ਤੇ ਸੁੱਕੀ ਲੱਕੜ ਦਾ ਕੋਈ ਫਰਕ ਨਹੀਂ ਰਹਿੰਦਾ। ਕਈ ਪੁਲਿਸ ਵਾਲੇ ਵੀ ਮਾਰੇ ਗਏ,
ਉਦੋਂ ਜਸਵੰਤ ਸਿੰਘ ਖਾਲੜਾ ਨੇ ਮਿਸਿੰਗ ਫੈਮਲੀਆਂ ਦੇ ਟੱਬਰਾਂ ਨਾਲ ਰਲਾ ਕੇ ਰੌਲਾ ਪਾਇਆ, ਸਰਕਾਰ ਕੋਲੋਂ ਹਿਸਾਬ ਮੰਗਿਆ। ਆਖਰ ਉਹ ਆਪ ਵੀ ਅਗਵਾ ਹੋਇਆ, ਮਾਰ ਦਿੱਤਾ ਗਿਆ, ਉਹਦੀ ਲਾਸ਼ ਅਜ ਤੱਕ ਨਹੀਂ ਮਿਲੀ। ਲੇਕਿਨ ਖਾਨਦਾਨ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਇਨਸਾਫ ਮਿਲਿਆ, 5 ਪੁਲਿਸ ਵਾਲਿਆਂ ਨੂੰ ਸਜ਼ਾ ਹੋ ਗਈ। ਉਹ ਫਿਲਮ ਦੀ ਬਸ ਇੰਨੀ ਕੁ ਕਹਾਣੀ ਹੈ। ਨਾ ਇਹਦੇ ਵਿੱਚ ਹਿੰਦੁਸਤਾਨ ਦੀ ਸਿਆਸਤ ਨੂੰ ਕੋਈ ਚੈਲੰਜ ਹੈ ਤੇ ਨਾ ਸਰਕਾਰ ਨੂੰ। ਬਿਲਕੁਲ ਹਲਕੇ ਦੁਖੀ ਸੁਰਾਂ ਵਿੱਚ ਬਣੀ ਫਿਲਮ ਹੈ, ਜਿਸ ਵਿੱਚ ਕਿਸੇ ਨੇ ਪੰਜਾਬ ਤੇ ਆਏ ਭੈੜੇ ਵੇੜੇ ਨੂੰ ਯਾਦ ਕਰਕੇ, ਪੁਰਾਣੇ ਫਟੜਾਂ ਨੂੰ ਯਾਦ ਕਰਕੇ ਉਹ ਗਮ ਵਾਲਾ ਗੀਤ ਬਣਾਇਆ ਹੋਵੇ। ਪੰਜਾਬ ਵਿੱਚ ਅੱਜ ਕੱਲ੍ਹ ਜ਼ਿਆਦਾਤਰ ਸ਼ਾਂਤੀ ਹੈ। ਫਿਲਮ ਵੇਖ ਕੇ ਨਾ ਕਿਸੇ ਨੇ ਖਾਲਿਸਤਾਨ ਦਾ ਨਾਅਰਾ ਮਾਰਨਾ ਸੀ, ਨਾ ਹੀ ਪੰਜਾਬ ਪੁਲਿਸ ਨੂੰ ਕੋਈ ਫਰਕ ਪੈਣਾ ਸੀ। ਲੇਕਿਨ ਫਿਰ ਵੀ ਕਿਤੇ ਕੋਈ ਸਿਆਸਤਦਾਨ ਜਾਂ ਬਾਬੂ ਪੰਜਾਬ ਦੀ ਇੱਜ਼ਤ ਦਾ ਰਖਵਾਲਾ ਬਣ ਕੇ ਬੈਠਾ ਹੈ, ਜਿਹੜਾ ਚਾਹੁੰਦਾ ਹੈ ਕਿ ਲੋਕ ਆਪਣਾ ਦੁੱਖ ਦਰਦ ਸਕਰੀਨ ਤੇ ਨਾ ਵੇਖ ਸਕਣ। ਇਸ ਤਰ੍ਹਾਂ ਦਾ ਰਖਵਾਲਾ ਪੰਜਾਬ ਦੇ ਹਰ ਘਰ ਵਿੱਚ ਹੁੰਦਾ ਹੈ। ਫਿਲਮ ਵਿੱਚ ਜਦੋਂ ਜਸਵੰਤ ਖਾਲੜਾ ਦੀ ਪੰਜਾਬ ਸਰਕਾਰ ਨਹੀਂ ਸੁਣਦੀ ਤਾਂ ਉਹ ਕੈਨੇਡਾ ਜਾ ਕੇ ਦੁਹਾਈ ਪਾਉਂਦਾ ਹੈ। ਫਿਲਮ ਵਿੱਚ ਇੱਕ ਬਜ਼ੁਰਗ ਸਿਆਸਤਦਾਨ ਉਸ ਨੂੰ ਪਿਆਰ ਨਾਲ ਸਮਝਾਉਂਦਾ ਹੈ ਕਿ ਘਰ ਦੀ ਗੱਲ ਬਾਹਰ ਜਾ ਕੇ ਨਹੀਂ ਕਰੀਦੀ। ਪੂਰੇ ਜੱਗ ਨੂੰ ਪਤਾ ਹੈ ਇਹ ਗੱਲ ਹੁਣ ਲੁਕਾਉਣੀ ਕਿਹਦੇ ਕੋਲੋਂ ਹੈ। ਆਪਣੇ ਦੁੱਖ ਦਰਦ ਦੀ ਕਹਾਣੀ ਸੁਣਾਉਣ ਬੈਠੀਏ ਤਾਂ ਕਹਿੰਦੇ ਨੇ ਕਿ ਹੁਣ ਪੰਜਾਬ ਬਦਨਾਮ ਹੋ ਰਿਹਾ। ਵੈਸੇ ਪੰਜਾਬੀਆਂ ਨੇ ਜਾਂ ਆਪਣੇ ਆਪ ਨੂੰ ਆਪ ਬਣਾਇਆ ਜਾਂ ਦੁਨੀਆ ਨੇ ਇਸ ਤਰ੍ਹਾਂ ਬਣਾ ਦਿੱਤਾ ਹੈ, ਉਹਨਾਂ ਨੂੰ ਇਹੀ ਕਿਹਾ ਜਾਂਦਾ ਹੈ ਤੁਸੀਂ ਨੱਚੋ ਗਾਓ, ਹੱਸੋ ਹਸਾਓ। ਅਗਰ ਕੋਈ ਦੁੱਖ ਦਰਦ ਵਾਲੀ ਗੱਲ ਹੈ ਤੇ ਉਹ ਗਾਣਿਆਂ ਵਿੱਚ ਪਾ ਦਿਆ ਕਰੋ, ਟੱਪਿਆਂ ਵਿੱਚ ਪਾ ਦਿਆ ਕਰੋ, ਜਾਂ ਘਰ ਬਹਿ ਕੇ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਸੁਣ ਲਿਆ ਕਰੋ। ਹੁਣ ਸਤਲੁਜ ਦਾ ਹੀਰੋ ਹੈ ਦਲਜੀਤ ਦੋਸਾਂਝ। ਉਹ ਦੁਨੀਆ ਦਾ ਵੱਡਾ ਰੌਕ ਸਟਾਰ ਹੈ। ਉਹਦਾ ਇੱਕ ਵਰਲਡ ਟੂਰ ਹਾਲੇ ਮੁੱਕਦਾ ਨਹੀਂ ਕਿ ਦੂਜੇ ਦੇ ਟਿਕਟ ਖੁੱਲ ਜਾਂਦੇ ਨੇ ਤੇ ਮਿੰਟਾਂ ਵਿੱਚ ਹੀ ਵਿਕ ਜਾਂਦੇ ਨੇ। ਨਿਊਯਾਰਕ ਤੋਂ ਲੈ ਕੇ ਚੰਡੀਗੜ੍ਹ ਤੱਕ ਉਹ ਸਟੇਡੀਅਮ ਭਰੀ ਜਾਂਦਾ ਹੈ। ਤੇ ਇਹੀ ਦਲਜੀਤ ਦੋਸਾਂਝ ਜਦੋਂ ਜਸਵੰਤ ਖਾਲੜਾ ਬਣ ਕੇ ਉਹਦਾ ਰੋਲ ਕਰਕੇ ਵਹਿਣ ਪਾਵੇ ਤਾਂ ਉਹ ਸਾਡੇ ਕੋਲੋਂ 48 ਘੰਟੇ ਬਰਦਾਸ਼ਤ ਨਹੀਂ ਹੁੰਦਾ। ਹੋਰ ਵੀ ਪੰਜਾਬੀ ਫਿਲਮਾਂ ਬਣ ਰਹੀਆਂ ਨੇ, ਖਿੜਕੀ ਤੋੜ ਧੰਦਾ ਕਰ ਰਹੀਆਂ ਨੇ। ਕੈਰੀ ਔਨ ਜੱਟਾ ਦਾ ਚੌਥਾ ਸੀਕੁਅਲ ਹੈ। ਆਪ ਦਲਜੀਤ ਦੀ ਫਿਲਮ ਜੱਟ ਤੇ ਜੂਲੀਅਟ ਤੇ ਸੀਕੁਅਲ ਵੀ ਬਣ ਚੁੱਕੇ ਨੇ। ਇਹ ਸ਼ਾਨਦਾਰ ਹੱਸਣ ਹਸਾਉਣ ਵਾਲੀਆਂ ਫਿਲਮਾਂ ਨੇ, ਬਣਦੀਆਂ ਰਹਿਣ, ਲੋਕ ਦੇਖਦੇ ਰਹਿਣ। ਲੇਕਿਨ ਜੇ ਆਪਣੇ ਦੁੱਖ ਦਰਦ ਦੀ ਕਹਾਣੀ ਸੁਣਾਉਣ ਬੈਠੀਏ ਤਾਂ ਕਹਿੰਦੇ ਨੇ ਕਿ ਹੁਣ ਪੰਜਾਬ ਬਦਨਾਮ ਹੋ ਰਿਹਾ ਹੈ। ਭਰਾਵੋ, ਮਰਨ ਵਾਲੇ ਵੀ ਪੰਜਾਬੀ ਤੇ ਮਾਰਨ ਵਾਲੇ ਵੀ ਜ਼ਿਆਦਾਤਰ ਪੰਜਾਬੀ। ਪੂਰੇ ਜੱਗ ਨੂੰ ਪਤਾ ਹੈ ਇਹ ਗੱਲ ਹੁਣ ਲੁਕਾਉਣੀ ਕਿਹਦੇ ਕੋਲੋਂ ਹੈ। ਸ਼ਿਵ ਕੁਮਾਰ ਬਟਾਲਵੀ ਨੇ ਵੀ ਕਿਹਾ ਸੀ, ਆਖੋ ਨਹੀਂ ਮਾਏ ਇਹਨੂੰ ਰੋਵੇ ਬੁੱਲ ਚਿੱਥ ਕੇ ਨਹੀਂ, ਜੱਗ ਕਿਤੇ ਸੁਣ ਨਾ ਲਵੇ। ਲੇਕਿਨ ਯਾਦ ਰੱਖੋ, ਸ਼ਿਵ ਨੇ ਇਹ ਵੈਣ ਵੀ ਪਾਇਆ ਸੀ ਕਿ ਅੱਧੀ ਅੱਧੀ ਰਾਤੀ ਮਾਏ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ ਰੱਬ ਰਾਖਾ। ਹੁਣ ਬੜਾ ਖੂਬਸੂਰਤ ਬਲੌਗ ਹੈ। ਉਹੀ BBC ਜਿਹੜਾ ਹਰ ਮੁਹੰਮਦ ਹਨੀਫ ਦਾ ਪਿਛਲੇ ਕਈ ਸਾਲਾਂ ਤੋਂ ਵਲੌਗ ਹੁੰਦੇ ਨੇ, ਪਰ ਇਹਦੇ ਥੱਲੇ BBC ਨੇ ਵੀ ਲਿਖਿਆ ਇਹ ਲੇਖਕ ਦੇ ਨਿੱਜੀ ਵਿਚਾਰ ਹਨ। ਤੁਸੀਂ ਉਸ ਤੋਂ ਅੰਦਾਜ਼ਾ ਲਾਓ ਕਿ ਇੰਡੀਅਨ ਮੀਡੀਆ ਤੋਂ ਲੈ ਕੇ BBC ਤੱਕ ਤਾਂ ਇੰਟਰਨੈਸ਼ਨਲੀ ਕੀ ਹੈ। ਸੋ ਸਾਡਾ ਇਹ ਯਤਨ ਹੁੰਦਾ ਹੈ ਵੀ ਘੱਟੋ ਘੱਟ ਅੱਡ ਆਸਪੈਕਟ ਇਹੀ ਨਹੀਂ ਕਿ ਅਸੀਂ ਆਪਣੇ ਪਰਸਪੈਕਟਿਵ ਤੋਂ ਹੀ ਗੱਲ ਕਰਦੇ ਹਾਂ। ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਸਾਡੀ ਲੜਾਈ ਕਿਹਦੇ ਨਾਲ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਰਿਪੀਟਡਲੀ ਕਿ ਇਹ ਮੁਗਲਾਂ ਤੋਂ ਵੱਧ ਜ਼ਾਲਮ ਨੇ ਤੇ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ। ਉਹਦਾ ਕੰਬੀਨੇਸ਼ਨ ਹੈ। ਤੇ ਇਹ ਸਤਲੁਜ ਫਿਲਮ ਵਿਵਾਦ ਇੱਕ ਉਹਦੀ ਲੇਟੈਸਟ ਉਦਾਹਰਣ ਹੈ। ਬਿਲਕੁਲ ਆਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਔਰ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।